दर्शकों ब्रेक तो बाद तुहाडा सब दा भरपूर स्वागत है। व्यूअर जिस तरह कि ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜੀ ਕਿਸਾਨ ਲਹਿਰ ਦੀ ਜਿਹੜੀ ਧਮਕ ਹੈ ਉਹ ਪੂਰੀ ਦੁਨੀਆ ਦੇ ਵਿੱਚ ਪਈ ਹੋਈ ਹੈ ਔਰ ਇਹ ਲਹਿਰ ਪੂਰੇ ਜੋਬਨ ਤੇ ਹੈ ਔਰ ਭਾਰਤ ਸਰਕਾਰ ਇਸ ਨੂੰ ਕੁਚਲਣ ਲਈ ਅੱਡ-ਅੱਡ ਜਿਹੜੇ ਬਹਾਨੇ ਆ ਉਹ ਤਰਾਸ਼ ਰਹੀ ਹੈ, ਭਾਵੇਂ ਕਿ ਕਿਸਾਨਾਂ ਨਾਲ ਗੱਲਬਾਤ ਕਰਦੇ ਰਹਿਣ ਦੀ ਜਿਹੜੀ ਜਾਲਸਾਜ਼ੀ ਵੀ ਬਰਾਬਰ ਜਾਰੀ ਹੈ ਔਰ ਇਸ ਲਹਿਰ ਨੂੰ ਦਹਿਸ਼ਤਗਰਦੀ ਅਤੇ ਪਾਕਿਸਤਾਨ ਨਾਲ ਜੋੜਨ ਦੀ ਜਿਹੜਾ ਭੰਡੀ ਪ੍ਰਚਾਰ ਇਹ ਨਿਸ਼ਾਨਦੇਹੀ ਕਰਦਾ ਹੈ ਕਿ ਹਕੂਮਤ ਵੱਲੋਂ ਕਿਸਾਨਾਂ ਦੇ ਖਿਲਾਫ ਹਿੰਸਕ ਕਾਰਵਾਈ ਦੀ ਕਾਫੀ ਸੰਭਾਵਨਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਜਿਹੜੀ ਗੱਲ ਮੈਂ ਸ਼ੁਰੂ ਚ ਕਹਿਣ ਲੱਗਾ ਸ਼ਾਇਦ ਮੇਰੇ ਕੁਝ ਵੀਰਾਂ ਨੂੰ ਪਸੰਦ ਨਾ ਆਏ। 20ਵੀਂ ਸਦੀ ਦੀ ਬਿਗਨਿੰਗ ਚ ਇੱਕ ਕਿਸੇ ਸਿਆਣੇ ਬੰਦੇ ਨੇ ਇਹ ਗੱਲ ਕਹੀ, ਸਰਦਾਰ ਕਪੂਰ ਸਿੰਘ ਜਿਹੜੇ ਸਾਡੇ ਵੱਡੇ ਫਿਲਾਸਫਰ ਹੋਏ ਨੇ, ਉਹਨਾਂ ਨੇ ਸਾਚੀ ਸਾਖੀ ਦੇ ਵਿੱਚ ਲਿਖੀ ਹੈ ਜੀ, ਜੋ ਹਾਲਾਤ ਬਣ ਰਹੇ ਸੀ ਜਿਵੇਂ ਸਿੱਖਾਂ ਨੂੰ ਕਾਂਗਰਸ ਇਸਤੇਮਾਲ ਕਰ ਰਹੀ ਸੀ ਔਰ ਸਿੱਖ ਲੀਡਰਸ਼ਿਪ ਸਮਝ ਨਹੀਂ ਸੀ ਰਹੀ ਕਿ ਇਹਨਾਂ ਦੀ ਕੀ ਖੇਡ ਹੈ, ਜਿਹਨੂੰ ਕਾਇਦੇ ਆਜ਼ਮ ਨੇ ਬੜੀ ਚੰਗੀ ਤਰ੍ਹਾਂ ਸਮਝਿਆ। ਤੇ ਉਸ ਸਕਾਲਰ ਨੇ ਇਹ ਕਿਹਾ, ਉਹਨਾਂ ਨੇ ਕਿਹਾ ਜੀ ਪ੍ਰੋਬਲਮ ਇਹ ਹੈ ਕਿ ਬਹੁਤ ਵਾਰ ਜਿਹੜਾ ਇਹ ਦੁਸ਼ਮਣ ਹੈ ਸਾਡਾ ਬ੍ਰਾਹਮਣਵਾਦੀ ਹਿੰਦੂਤਵੀ, ਉਸ ਜ਼ਮਾਨੇ ਦੇ ਵਿੱਚ ਤਾਂ ਇਹ ਸੈਕੂਲਰਿਜ਼ਮ ਦਾ ਲਬਾਦਾ ਪਾਇਆ ਹੋਇਆ ਸੀ ਗਾਂਧੀ ਜਾਂ ਨਹਿਰੂ ਜਾਂ ਦੂਜਿਆਂ ਨੇ, ਕਿ ਇਹ ਕੋਈ ਵੀ ਗੱਲ ਕਰਨ ਤੋਂ 10 ਸਾਲ ਪਹਿਲਾਂ ਸੋਚਦੇ ਨੇ ਕਿ ਵੀ 10 ਸਾਲ ਬਾਅਦ ਇਹਦਾ ਕੀ ਇੰਪੈਕਟ ਹੋਏਗਾ। ਬਿਲਕੁਲ। ਤੇ ਉਹਨਾਂ ਨੇ ਕਿਹਾ ਕਿ ਵੀ ਅਸੀਂ ਭਾਵੇਂ ਬਹੁਤ ਥੱਲੇ ਆ ਪਰ ਅਸੀਂ ਜਦੋਂ ਨੇੜੇ ਜੇ ਆ ਜਾਂਦੇ ਆ ਤੇ ਸਾਨੂੰ ਸਮਝ ਆਣੀ ਸ਼ੁਰੂ ਹੋ ਜਾਂਦੀ ਹੈ ਵੀ ਇਹ ਕੀ ਕਰਨ ਜਾ ਰਹੇ ਨੇ। ਸੋ ਜ਼ਾਹਰ ਹੈ ਕਾਇਦੇ ਆਜ਼ਮ ਨੇ ਸਮਝ ਲਿਆ ਸੀ, ਇਸ ਲਈ ਪਾਕਿਸਤਾਨ ਵਜੂਦ ਚ ਆਇਆ। ਉਹਨਾਂ ਨੇ ਕਿਹਾ ਵੀ ਸਿੱਖਾਂ ਦੀ ਪ੍ਰੋਬਲਮ ਇਹ ਹੈ ਵੀ ਇੰਨੇ ਕੁ ਜਜ਼ਬਾਤੀ ਨੇ ਔਰ ਇੰਨਾ ਕੁ ਪ੍ਰਭਾਵ ਕਬੂਲਦੇ ਨੇ ਕਿ ਇਹ ਇਹਨਾਂ ਦੇ ਇਰਾਦਿਆਂ ਨੂੰ ਸਮਝ ਨਹੀਂ ਪਾ ਰਹੇ। ਜਦੋਂ ਵਾਪਰ ਜਾਏਗਾ ਫਿਰ ਇਹਨਾਂ ਨੂੰ ਸਮਝ ਆਏਗੀ। ਸੋ ਮੈਂ ਸਮਝਦਾ ਵੀ ਇਹ ਅਸੀਂ 47 ਦੇ ਦੌਰ ਨੂੰ ਜਦੋਂ ਦੇਖਦੇ ਹਾਂ ਤੇ ਇਹ ਸਾਹਮਣੇ ਹੈ ਕਿ ਵੀ ਅਲਟੀਮੇਟਲੀ ਕੌਣ ਲੂਜ਼ਰ ਹੋਇਆ ਤੇ ਕਿਹਨੇ ਖੇਡ ਖੇਡੀ। ਹੁਣ ਅੱਜ ਵੀ ਮੇਰਾ ਫਿਕਰ ਇਹ ਹੈ, ਅਸੀਂ ਬੇਸ਼ੱਕ ਬੜਾ ਫਖਰ ਮਹਿਸੂਸ ਕਰਦੇ ਹਾਂ ਕਿ ਪਹਿਲੀ ਵਾਰ 72-73 ਸਾਲ ਦੀ ਹਿਸਟਰੀ 'ਚ ਹੋਇਆ ਕਿ ਦਿੱਲੀ ਇੰਨੀ ਖੌਫਜ਼ਦਾ ਹੈ। ਲੱਖਾਂ ਜਿਹੜੇ ਨੇ ਉਹ ਆ ਕੇ ਬੈਠੇ ਨੇ, ਗਿਣਤੀ ਅਸੀਂ ਭਾਵੇਂ 5 ਲੱਖ ਦੀ ਫਿਗਰ ਕੋਟ ਕਰਦੇ ਹਾਂ ਪਰ ਇਹ ਨੰਬਰ ਮੱਚ ਮੋਰ ਹੈ, ਮਿਲੀਅਨ ਨੂੰ ਕ੍ਰਾਸ ਕਰ ਚੁੱਕਾ ਹੈ। ਔਰ 3 ਪਾਸਿਓਂ ਹਰਿਆਣਾ ਲੱਗਦਾ ਹੈ ਦਿੱਲੀ ਨੂੰ, ਇੱਕ ਪਾਸਿਓਂ ਯੂਪੀ ਲੱਗਦਾ ਹੈ ਔਰ ਆਲਮੋਸਟ 7 ਜਿਹੜੀਆਂ ਉਹਨਾਂ ਦੀਆਂ ਐਂਟਰੀ ਪੁਆਇੰਟਸ ਨੇ ਉਹ ਟੋਟਲੀ ਕਲੋਜ਼ਡ ਨੇ। ਉਹਨੂੰ ਪੂਰੀ ਤਰ੍ਹਾਂ ਮੋਨੀਟਰ ਕਰਨ ਦੇ ਨਾਲ ਉੱਥੇ ਹੁਣ ਉਹਨਾਂ ਨੇ ਰੈਪਿਡ ਜਿਹੜੀ ਫੋਰਸ ਹੈ ਉਹ ਵੀ ਲਿਆਂਦੀ ਹੈ ਜਿਨ੍ਹਾਂ ਦੀ ਟ੍ਰੇਨਿੰਗ ਬਿਲਕੁਲ ਫੌਜ ਵਾਂਗ ਹੁੰਦੀ ਹੈ। ਇਹ BSF ਜਾਂ CRPF ਤੋਂ ਵੀ ਉੱਪਰ ਦੀ ਹੈ ਸੈਂਟਰਲ ਫੋਰਸ ਦੀ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 1 ਲੱਖ ਲੋਕਾਂ ਦਾ ਰੋਜ਼ ਉੱਥੇ ਲੰਗਰ ਬਣ ਰਿਹਾ ਹੈ, ਜਿਹੜੇ ਉਹਨੂੰ ਕਰ ਰਹੇ ਨੇ ਲੋਕ। ਇਹ ਆ ਰਿਹਾ ਜੀ 2 ਕੁਇੰਟਲ ਪਿੰਨੀਆਂ ਉੱਥੋਂ ਪਹੁੰਚ ਰਹੀਆਂ ਨੇ, ਬੜੇ ਬੜੇ ਬਦਾਮ, ਬੜੇ ਬੜੇ ਇੱਥੋਂ 30 ਕੁਇੰਟਲ ਕੇ ਕਿੰਨੇ ਕੈਲੀਫੋਰਨੀਆ ਦੇ ਇੱਕ ਸਿੱਖ ਟਰਾਂਸਪੋਰਟਰ ਨੇ ਭੇਜੇ ਨੇ ਔਰ ਲੰਗਰ ਤਿਆਰ ਹੋ ਰਹੇ ਨੇ। ਪੂਰਾ ਜਾ ਕੇ ਜਿਹੜਾ ਉਹ ਇੰਟਰਵਿਊ ਕਰ ਰਹੇ ਲੋਕ ਕਹਿ ਰਹੇ ਨੇ ਕਿ ਵੀ ਜੰਗਲ ਵਿੱਚ ਮੰਗਲ ਹੈ ਔਰ ਬਹੁਤ ਕਹਿ ਰਹੇ ਨੇ ਜੀ ਅਸੀਂ ਇੱਥੇ ਆਏ ਹੁਣ ਤਾਂ ਨਹੀਂ ਜਾਂਦੇ 6 ਮਹੀਨੇ ਜਾਂ ਇੱਕ ਅਪਬੀਟ ਸਪਿਰਿਟ ਹੈ। ਔਰ ਨਿਹੰਗ ਸਿੰਘ ਵੀ ਉੱਥੇ ਪਹੁੰਚ ਗਏ, 1500-2000 ਘੋੜਿਆਂ ਦੇ ਸਵਾਰ ਦੂਜੇ। ਚਲੋ ਉਹਨਾਂ ਦੇ ਤਾਂ ਕਲਰਫੁਲ ਅਟਾਇਰ ਨੂੰ ਦੇਖ ਕੇ ਮੀਡੀਆ ਨੂੰ ਲੱਗਦਾ ਹੈ ਉਹਨਾਂ ਨੇ ਕਿਹਾ ਕਿ ਵੀ ਇਹ ਕੀ ਨੇ। ਉਹਨਾਂ ਕਹਾ ਜੀ ਹਮ ਫੌਜੇ हैं गुरु गोबिंद सिंह की, आप क्या करें, हम अपनी रक्षा इसलिए हथियार चुके ने। ਹੁਣ ਇਹ ਬੇਸ਼ੱਕ ਇੱਕ ਜੈਸਚਰ ਵੀ ਹੈ ਪਰ ਕੱਲ ਨੂੰ ਜਦੋਂ ਇਹਨਾਂ ਨੇ ਅਦਰ ਵੇ ਨੈਰੇਟਿਵ ਬਣਾਉਣਾ ਤੇ ਇਹਨਾਂ ਨੇ ਕੁਛ ਨਾ ਕੁਛ ਵਾਇਲੈਂਸ ਦੇ ਦੁਆਲੇ ਇਸ ਨੂੰ ਘੁਮਾਉਣਾ। ਪਰ ਇਹ ਗੱਲ ਕਰਨ ਤੋਂ ਪਹਿਲਾਂ ਅਸੀਂ ਇਸ ਸਪਿਰਿਟ ਨੂੰ ਐਪਰੀਸ਼ੀਏਟ ਕਰਦੇ ਹਾਂ ਔਰ ਇਹਦਾ ਨਤੀਜਾ ਹੈ ਕਿ ਹੁਣ ਜਿਹੜਾ ਆਊਟਪੋਰਿੰਗ ਦੂਸਰੇ ਪਾਸਿਓਂ ਵੀ ਹੈ ਲੋਕਾਂ 'ਚ। ਜਿਵੇਂ ਉਹਨਾਂ ਨੇ ਸਿੱਖਾਂ ਨੂੰ ਇੱਕ ਦਹਿਸ਼ਤਗਰਦ ਇਮੇਜ ਬਣਾ ਕੇ ਇੱਕ ਖੌਫਜ਼ਦਾ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ, ਇਹ ਲਫ਼ਜ਼ ਇਹਨਾਂ ਨਹੀਂ ਘੜੇ ਹੋਏ ਨੇ, ਇਹਨਾਂ ਦੇ ਜਿਹੜੇ ਨੇ ਉਹਦੇ 'ਚੋਂ ਆਏ, ਇਹਨਾਂ ਦੀ ਵੋਕੈਬਲਰੀ 'ਚੋਂ। ਲੇਕਿਨ ਲੋਕ ਦੇਖ ਰਹੇ ਨੇ ਕਿ ਵੀ ਇਹ ਅਜੇ ਜਦੋਂ ਤੁਸੀਂ ਆਤੰਕਵਾਦੀ ਕਹਿੰਦੇ ਹੋ ਉਦੋਂ ਤੇਗ ਦੇ ਜੌਹਰ ਤਾਂ ਨੇ। ਉਹਨਾਂ ਨੂੰ ਪਤਾ ਹੈ ਕਿ ਵੀ 3 ਦਰਜਨ ਸਿੱਖਾਂ ਨੇ 72 ਘੰਟੇ ਟੈਂਕਾਂ ਤੋਪਾਂ ਨਾਲ ਲੈਸ ਭਾਰਤੀ ਫੌਜ ਦਾ ਜਿਹੜਾ ਮੂੰਹ ਮੋੜ ਕੇ ਰੱਖ ਦਿੱਤਾ ਹੈ, ਡਿਫੈਂਡ ਹੀ ਨਹੀਂ ਕੀਤਾ। ਇਹਨਾਂ ਨੂੰ ਵੀ ਦੱਸ ਦਿੱਤਾ ਵੀ ਲੜਾਈ ਕਿਹਨੂੰ ਕਹਿੰਦੇ ਨੇ। ਫਿਰ ਇਹਨਾਂ ਨੂੰ ਇਹ ਵੀ ਪਤਾ ਹੈ ਵੀ ਇੰਦਰਾ ਗਾਂਧੀ ਦਾ ਕੀ ਹਸ਼ਰ ਹੋਇਆ ਜਿਹਨੇ ਹਮਲਾ ਆਰਡਰ ਕੀਤਾ ਸੀ, ਜਿਹੜਾ ਜਨਰਲ ਲੀਡ ਕਰ ਰਿਹਾ ਸੀ ਵੈਦਿਆ ਦਾ, ਉਹਨੂੰ ਕਿਵੇਂ ਜਾ ਕੇ ਉਹਦੇ ਘੁਰਨੇ 'ਚ ਪੂਨੇ 'ਚ ਜਾ ਕੇ ਮਾਰਿਆ। ਇਹ ਵੀ ਸਮਝ ਆ ਰਹੀ ਹੈ ਜਿਵੇਂ
ਇੱਕ ਸਿੱਖ ਵੀਰ ਅੱਜ ਸੁਜੈਸਟ ਕਰ ਰਹੇ ਸੀ ਕਿ ਇਹਨਾਂ ਨੂੰ ਜਿਹੜਾ ਇੱਕ ਅਸੀਂ ਆਪਣਾ ਬਣਾਈਏ ਨਿਊਰਮਬਰਗ ਟ੍ਰਾਇਲ, ਜਿਵੇਂ ਨਾਜ਼ੀਆਂ ਦੇ ਖਿਲਾਫ ਸੀ, ਉਹਨਾਂ 'ਚ ਲਿਸਟ 'ਚ ਨਾਂ ਰੱਖੀ ਹੈ ਵੀ ਕਿਹਨਾਂ ਨੂੰ ਅਸੀਂ ਕਰਨਾ ਹੈ। ਪਰ ਉਹਨਾਂ ਨੇ ਕਿਹਾ ਵੀ ਉਹਦੇ 'ਚ ਸਾਰੇ ਮੋਦੀ, ਅਮਿਤ ਸ਼ਾਹ, ਅੰਬਾਨੀ, ਅਡਾਨੀ, ਉਹਨਾਂ ਨੇ ਕਿਹਾ ਉਹਦਾ ਨਾਂ ਰੱਖੀ ਹੈ ਕਿ ਸ਼ਹੀਦ ਊਧਮ ਸਿੰਘ ਟ੍ਰਾਈਬਿਊਨਲ। ਹੁਣ ਇਹ ਸਿੰਬੋਲਿਜ਼ਮ ਹੈ ਕਿ ਜ਼ਾਹਰ ਹੈ ਕਿ ਊਧਮ ਸਿੰਘ ਨੇ 21 ਸਾਲ ਬਾਅਦ ਜਾ ਕੇ ਮਾਈਕਲ ਉਡਵਾਇਰ ਨੂੰ, ਜਿਹਨੇ ਜਲਿਆਂਵਾਲਾ ਬਾਗ ਕਰਵਾਇਆ ਸੀ, ਉਹਨੂੰ ਇੰਗਲੈਂਡ ਦੇ ਵਿੱਚ ਸਜ਼ਾ ਦਿੱਤੀ ਸੀ। ਉਹਨੂੰ ਕਿਹਾ ਉਹਨਾਂ ਨੂੰ ਕਹੋ ਜੀ ਅਸੀਂ ਚਲਾਵਾਂਗੇ ਇੰਟਰਨੈਸ਼ਨਲੀ, ਅਸੀਂ ਬਿਲਕੁਲ ਟ੍ਰਾਇਲ ਕਰਾਂਗੇ, ਪਰ ਨਾ ਉਹਦਾ ਹੋਏ ਸ਼ਹੀਦ ਊਧਮ ਸਿੰਘ ਟ੍ਰਾਈਬਿਊਨਲ। ਵੀ ਪਤਾ ਹੈ ਵੀ ਤੁਹਾਡੇ ਲਈ ਕੀ ਵੇਟ ਕਰ ਰਿਹਾ ਜੋ ਤੁਸੀਂ ਕਰਤੂਤਾਂ ਕੀਤੀਆਂ ਨੇ। ਲੇਕਿਨ ਇਸ ਸਾਰੇ ਚੜ੍ਹਦੀ ਕਲਾ ਦੇ ਮਾਹੌਲ 'ਚ ਬਹੁਤ ਸਾਰਿਆਂ ਨੂੰ ਇਹ ਵੀ ਲੱਗਦਾ ਹੈ ਕਿ ਹਕੂਮਤ ਦੇ ਗੋਡੇ ਅਲਟੀਮੇਟਲੀ ਲੱਗਣਗੇ ਹੀ ਲੱਗਣਗੇ, ਉਹ ਤਿੰਨੋਂ ਐਕਟ ਵਾਪਸ ਲੈ ਲੈਣਗੇ ਔਰ ਅਸੀਂ ਜਿਹੜਾ ਉਹ ਜਿੱਤ ਦੇ ਸ਼ਾਦਿਆਨੇ ਵਜਾਉਂਦੇ ਵਾਪਸ ਜਾਵਾਂਗੇ। ਔਰ ਇਹੀ ਇੱਕ ਨੁੱਕਰ 'ਚ ਜਿੱਥੇ ਕਿ ਰਾਤ ਨੂੰ ਜਿਹੜੇ ਯੰਗਸਟਰਸ ਨੇ ਉਹ ਡਾਂਸ ਕਰ ਰਹੇ ਸੀ, ਕੋਈ ਲਾ ਕੇ ਪੰਜਾਬੀ ਗਾਣਾ, ਤਾਂ ਉਹਨਾਂ ਦੀਆਂ ਵਿਮਨ ਵਲੰਟੀਅਰ, ਜਿਹੜੀ ਇਸ ਵੇਲੇ ਵਿਮਨ ਐਮਪਾਵਰਮੈਂਟ ਹੈ ਉੱਥੇ, ਉਹ ਦੇਖਣ ਵਾਲੀ ਹੈ ਵੀ ਕਿਹਨੂੰ ਕਹਿੰਦੇ ਨੇ ਗਰਾਊਂਡ ਦੇ ਉੱਤੇ। ਤੇ ਉਹ ਆ ਕੇ ਉਹਨਾਂ ਦੀ ਇੱਕ ਐਕਟਿਵਿਸਟ ਉਹਨਾਂ ਨੂੰ ਕਹਿੰਦੀ ਹੈ ਕਿ ਵੀ ਤੁਸੀਂ ਬੇਟਾ ਇਹਨੂੰ ਅਜੇ ਨਾ ਲਾਓ, ਅਜੇ ਅਸੀਂ ਲੜ ਰਹੇ ਹਾਂ, ਜਦੋਂ ਅਸੀਂ ਜਿੱਤ ਗਏ ਪੰਜਾਬ ਨੂੰ ਵਾਪਸ ਮੁੜਦੇ ਆ ਮੈਂ ਵੀ ਤੁਹਾਡੇ ਨਾਲ ਨੱਚੂਗੀ, ਫੇਰ ਲਾ ਲਿਓ। ਸੋ ਮਤਲਬ ਇਹ ਹੈ ਕਿ ਇਹ ਇੱਕ ਇਸ ਵੇਲੇ ਜਿਹਨੂੰ ਕਹਿੰਦੇ ਨੇ ਵੀ ਪੇਚਾ ਪਿਆ ਹੋਇਆ। ਹਾਲਾਂਕਿ ਜੇ ਤਾਂ ਸਿੱਖ ਸਪਿਰਿਟ ਉਹ ਆ ਜਾਏ ਜਿਹੜੀ ਕਿਸਾਨ ਦੀ ਹੁੰਦੀ ਹੈ, ਸਾਡੇ ਵੀਰ ਭਾਈ ਗੁਰਦੇਵ ਸਿੰਘ ਕਹਿ ਰਹੇ ਸੀ ਕਿ ਬਈ ਉਹ ਮੁੰਡੇ ਨੇ ਛੱਲੀ ਤੋੜ ਲਈ, ਪਿਓ ਨੇ ਦੇਖਿਆ ਆ ਕੇ ਉਹਨੇ ਫੜ ਲਿਆ, ਉਹਨੇ ਕਿਹਾ ਵੀ ਛੱਲੀ ਕਿਉਂ ਭੰਨੀ, ਉਹ ਉਹਨੂੰ ਕਿਹਾ ਜੇ ਮੈਨੂੰ ਭੁੱਖ ਲੱਗੀ ਸੀ, ਉਹ ਕਹਿੰਦੇ ਕਾਕਾ ਬਿਲਕੁਲ ਤੂੰ ਭੁੱਖਾ ਹੋਏਗਾ, ਤੇਰੀ ਗੱਲ ਮੰਨੀ ਪਰ ਛੱਲੀ ਕਿਉਂ ਭੰਨੀ। ਉਹਨਾਂ ਦੋ ਤਿੰਨ ਜੁਮਲੇ ਸੁਣਾਏ, ਉਹਨਾਂ ਨੇ ਕਿਹਾ ਵੀ ਜੇ ਤਾਂ ਇੱਥੇ ਅੜ ਗਏ ਵੀ ਹੁਣ ਅੜੇ ਹੋਏ ਨੇ ਵੀ ਛੱਲੀ ਕਿਉਂ ਭੰਨੀ, ਇਹ ਹੁਣ ਇਹਨੂੰ ਵਾਪਸ ਲਾ, ਇਹਨੂੰ ਜੋੜ ਤਾਂ ਹੀ, ਜੇ ਤਾਂ ਉਹ ਸਪਿਰਿਟ ਪ੍ਰੀਵੇਲ ਕੀਤੀ ਫਿਰ ਦੂਸਰਾ ਪੱਖ ਕੀ ਹੋਏਗਾ। ਤੁਸੀਂ ਇਹਨੂੰ ਦੇਖੋ ਕਿ ਜਿਹੜੇ ਹਿੰਦੂ ਤਵੀ ਨੇ, ਜਿਨ੍ਹਾਂ ਦੇ ਕੋਲ 4000 ਸਾਲ ਦੀ ਡਿਪਲੋਮੇਸੀ ਹੈ, ਝੂਠ ਹੈ, ਕਨਵੋਲਿਊਟਡ ਮਾਈਂਡ ਹੈ, ਜਿਨ੍ਹਾਂ ਦਾ ਨਿਸ਼ਾਨਾ ਹੀ ਉਹ ਮੁਸਾਦ ਵਾਂਗ ਇਹਨਾਂ ਨੇ ਤਾਂ ਹੁਣ ਬਣਾਇਆ ਆਪਣਾ ਇਨਸਿਗਨੀਆ ਕਿ ਬਾਈ ਦਾ ਵੇ ਆਫ ਡਿਸੈਪਸ਼ਨ ਵੀ ਵਿਨ ਦਾ ਵਾਰ, ਔਰ ਇਹ ਕਿ ਵੀ ਧੋਖੇ ਨਾਲ, ਇਹ ਤਾਂ ਹੈ ਹੀ ਕਪਟ 4000 ਸਾਲ ਤੋਂ ਇਹੀ ਹੈ, ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਇਹਨਾਂ ਦਾ ਤਾਂ ਮੰਤਰ ਹੀ ਹੈ, ਇਹੀ ਇਹਨਾਂ ਦਾ ਮੰਤਰ ਹੈ। ਉਹਨਾਂ ਨੂੰ ਕਿਸਾਨਾਂ ਨੂੰ ਕਹੋ ਜੀ ਤੁਹਾਨੂੰ ਪਤਾ ਹੀ ਨਹੀਂ ਹੈ ਖੇਤੀ ਬਿੱਲ ਕੀ ਨੇ, ਉਹ ਇੱਕ ਨੇ ਕਿਹਾ, ਉਹਨੇ ਕਿਹਾ ਜੀ ਇਹਨੂੰ ਪੁੱਛੋ ਕਿ ਵੀ ਇਹ ਤੁਸੀਂ, ਤੁਹਾਨੂੰ ਇਹ ਨਹੀਂ ਪਤਾ ਵੀ ਗਾਂ ਜੋ ਦਿੰਦੀ ਹੈ ਉਹਦਾ ਕੀ ਪੀਤਾ ਜਾਂਦਾ, ਦੁੱਧ ਕੇ ਮੂਤਰ, ਵੀ ਤੁਸੀਂ ਮੂਤਰ, ਤੁਹਾਨੂੰ ਤਾਂ ਗਾਂ ਦਾ ਨਹੀਂ ਪਤਾ ਵੀ ਉਹਦੀ ਚੱਜ ਦੀ ਚੀਜ਼ ਕਿਹੜੀ ਹੈ ਪੀਣ ਵਾਲੀ, ਤੁਸੀਂ ਕਿਸਾਨਾਂ ਨੂੰ ਦੱਸ ਰਹੇ ਹੋ ਵੀ ਤੁਹਾਨੂੰ ਹੈ ਨਹੀਂ ਖੇਤੀਬਾੜੀ ਦਾ। ਸੋ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਇਉਂ ਲੱਗਦਾ ਹੈ, ਔਰ ਸਾਰੇ ਕਲਾਕਾਰਾਂ ਦਾ ਉੱਥੇ ਜਾਣਾ, ਦੂਜਾ ਇਹ ਬਹੁਤ ਚੜ੍ਹਦੀ ਗੱਲ, ਪਰ ਦੁਸ਼ਮਣ ਦੇ ਐਂਗਲ ਕੀ ਉਹ ਸਾਨੂੰ ਹੈਂਡਸ ਡਾਊਨ ਵਿਕਟਰੀ ਦੇਣਗੇ, ਔਰ ਜੇ ਉਹ ਬੈਕਆਊਟ ਕਰਦੇ ਨੇ ਤੇ ਫਿਰ ਉਹਨਾਂ ਦਾ ਸਾਰਾ ਹਿੰਦੂਤਵਾਦ ਹੀ 100 ਸਾਲ ਦਾ ਬਣਾਇਆ, ਜਿਹਦੇ ਥੱਲੇ ਉਹਨਾਂ ਨੇ ਭਾਰਤ 'ਚ 200 ਮਿਲੀਅਨ ਮੁਸਲਮਾਨ ਚੁੱਪ ਕਰਾਤੇ, ਕਸ਼ਮੀਰੀਆਂ ਦਾ ਕੀ ਹਾਲ ਕੀਤਾ, ਦਲਿਤਾਂ ਦਾ, ਫਿਰ ਤਾਂ ਸਾਰੀਆਂ ਆਵਾਜ਼ਾਂ ਖੜੀਆਂ ਹੋ ਜਾਣਗੀਆਂ, ਉਹਨਾਂ ਦਾ ਹਿੰਦੂਤਵਾਦ ਤਾਂ ਗਿਆ। ਸੋ ਮੈਨੂੰ ਇਹ ਲੱਗਦਾ, ਹਾਲਾਂ ਮੈਂ ਰੱਬ ਅੱਗੇ ਦੁਆ ਕਰਦਾ ਕਿ ਮੈਂ ਗਲਤ ਸਾਬਤ ਹੋਵਾਂ, ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਸ ਸਾਰੇ ਦੇ ਵਿੱਚ ਕ੍ਰੈਕਡਾਊਨ ਦੀ ਤਿਆਰੀ ਹੋ ਰਹੀ ਹੈ। ਬਿਲਕੁਲ ਅਜੇ ਤੱਕ ਉਹ ਇਹਨੂੰ ਹਿੰਦੂ ਸਿੱਖ ਇਸ਼ੂ ਨਹੀਂ ਬਣਾ ਸਕੇ। ਕਿਸਾਨਾਂ ਨੇ ਬਹੁਤ ਕੰਟਰੋਲ, ਬੜੇ ਪਲਾਨ, ਜਿਹੜਾ ਸ਼ਾਂਤਮਈ ਤਰੀਕੇ ਨਾਲ ਇਹਨੂੰ ਰਨ ਕੀਤਾ ਹੈ। ਇਹਨਾਂ ਨੇ ਬੰਦੇ ਵੀ ਉੱਥੇ ਸ਼ਰਾਰਤ ਕਰਨ ਲਈ ਭੇਜੇ, ਉਹ ਫੜ ਲੈਂਦੇ ਨੇ ਉਹਨਾਂ ਨੂੰ, ਉਹਨਾਂ ਨੇ ਪੂਰੀ ਚੌਕਸੀ ਹੈ, 24 ਆਵਰ ਦੇ ਆਰ ਕੀ, ਉਦਾਂ ਦੇ ਨੇ ਕਿ ਜਾ ਕੇ ਸ਼ਰਾਰਤ ਕਰਵਾਓ। ਔਰ ਹੁਣ ਭਾਰਤ ਬੰਦ ਹੈ, ਕੱਲ ਮੇਰਾ ਫੀਅਰ ਹੈ ਵੀ ਹੋ ਸਕਦਾ ਹੈ ਕਿ ਵੀ ਜਿਵੇਂ ਇਹਨਾਂ ਦਾ RSS ਦਾ ਵਿੰਗ ਮਜ਼ਦੂਰਾਂ ਦਾ, ਉਹਨਾਂ ਨੇ ਕਿਹਾ ਜੀ ਅਸੀਂ ਕਿਸਾਨਾਂ ਦੀਆਂ ਮੰਗਾਂ ਦੀ ਸਪੋਰਟ ਕਰਦੇ ਹਾਂ, ਅਸੀਂ ਬੰਦ ਦੀ ਸਪੋਰਟ ਨਹੀਂ ਕਰਦੇ। ਹੁਣ ਕੱਲ ਨੂੰ ਜਦੋਂ ਮੋਦੀ ਦੇ, ਅਮਿਤ ਸ਼ਾਹ ਦੇ, ਅਡਾਨੀ ਦੇ, ਅੰਬਾਨੀ ਦੇ ਪੁਤਲੇ ਫੂਕਣੇ ਨੇ, ਉਹ ਆਪਣੇ ਵਰਕਰਾਂ ਨੂੰ ਬਾਹਰ ਕੱਢ ਸਕਦੇ ਨੇ, ਥਾਂ ਥਾਂ ਜਿਹੜੀ ਆ ਉਹ ਹਿੰਸਾ ਹੋ ਸਕਦੀ ਹੈ। ਅੱਗੇ ਹੀ ਉਹਨਾਂ ਨੇ ਬਹਾਨਾ ਉਹ ਦੇਖ ਰਹੇ ਨੇ, ਸੁਪਰੀਮ ਕੋਰਟ 'ਚ ਲਾਅ ਸਟੂਡੈਂਟ ਰਾਹੀਂ ਉਹਨਾਂ ਨੇ ਪਟੀਸ਼ਨ ਕਰਵਾਈ ਆ ਉਹਨੂੰ ਵਾਪਸ ਕਰਵਾਉਣ ਦੀ, ਕਿ ਵੀ ਇਹ ਪ੍ਰਾਈਵੇਟ ਜੀ ਮੈਡੀਕਲ ਜਾਂਦੇ ਨੇ, ਕੰਡੀਸ਼ਨਸ ਨੇ, ਰਸਤੇ ਰੋਕੇ ਹੋਏ ਨੇ, ਸਿਟੀਜ਼ਨ ਰਾਈਟ ਵਾਇਓਲੇਟ ਹੋ ਰਹੇ ਨੇ, ਉਹਦਾ ਵੀ ਸਹਾਰਾ ਲੈ ਸਕਦੇ ਨੇ। ਜਿਵੇਂ ਉਹਨਾਂ ਨੇ ਰੈਪਿਡ ਫੋਰਸ ਦਾ ਤਾਇਨਾਤ ਕੀਤੀ ਹੈ, ਲੇਕਿਨ ਜਿਹੜੇ ਜੈਮਰ ਨੇ, ਕਿਉਂਕਿ ਹੁਣ ਬਹੁਤ ਕੁਝ ਉਤਸ਼ਾਹ ਦੇ ਵਿੱਚ ਇਨਫੋਰਮੇਸ਼ਨ,
ਜੂਨ 84 ਦੇ ਪਹਿਲੇ ਹਫਤੇ ਤਾਂ ਇਹਨਾਂ ਨੇ ਕੱਟ ਦਿੱਤਾ ਸੀ ਸਾਰਾ ਪੰਜਾਬ ਦੁਨੀਆ ਤੋਂ। ਅੱਛਾ, ਬਾਹਰਲੇ ਰਿਪੋਰਟਰ ਕੱਢਦੇ ਸੀ, ਸੋਸ਼ਲ ਮੀਡੀਆ ਹੈ ਨਹੀਂ ਸੀ, ਔਰ ਦੂਸਰਾ ਵੀ ਨਹੀਂ ਸੀ ਕਿ ਵੀ ਤੁਸੀਂ ਫੋਟੋ ਖਿੱਚੀ ਭੇਜ ਦਿੱਤੀ। ਹੁਣ ਤਾਂ ਘੱਟੋ ਘੱਟ 4 ਦਰਜਨ ਟੀਵੀ ਚੈਨਲ ਪੰਜਾਬੀ ਵਾਲੇ ਉੱਥੇ ਨੇ। ਹੁਣ ਤਾਂ ਸ਼ਰਮੋ ਸ਼ਰਮੀ ਦੂਜੇ ਵੀ ਆਣ ਲੱਗੇ ਹਨ। ਲੇਕਿਨ ਜੈਮਰ, ਜੇ ਜੈਮਰ ਆਉਂਦੇ ਨੇ ਤੁਸੀਂ ਕੱਟ ਆਫ ਹੋ ਗਏ। ਫਿਰ ਇਹ ਕੀ ਹੁਣ ਜਿਹੜੀ ਇਹਨਾਂ ਦੀ ਬਦਨੀਤੀ ਹੈ, ਜਿਵੇਂ ਕੁਝ ਦਿਨ ਪਹਿਲਾਂ ਉਹਨਾਂ ਦੇ ਮਿਨਿਸਟਰ ਨੇ ਕਿਹਾ ਕਿਸਾਨਾਂ ਨੂੰ ਕਿ ਜੀ ਬਜ਼ੁਰਗਾਂ ਤੇ ਬੱਚਿਆਂ ਨੂੰ ਘਰ ਵਾਪਸ ਭੇਜ ਦਿਓ। ਦੇਖੋ ਹੁਣ ਇਹਦੇ ਤੋਂ ਤੁਸੀਂ ਸਮਝਦੇ ਹੋ ਕਿ ਬਦਨੀਤੀ ਹੈ। ਹੁਣ ਜਲਿਆਂਵਾਲੇ ਬਾਗ 'ਚ ਜਦੋਂ ਗੋਲੀ ਚੱਲੀ ਕਿੰਨੇ ਮਰੇ ਤਾਂ ਜ਼ਿਆਦਾ ਨਹੀਂ ਸੀ, 300-400। ਹੁਣ ਇਹਨਾਂ ਨੂੰ ਲੱਗਦਾ ਕਿ ਵੀ ਜੇ ਬੱਚੇ ਔਰਤਾਂ ਉਹਨਾਂ ਤੇ ਕੱਲ ਨੂੰ ਫਾਇਰਿੰਗ ਹੋਏ, ਜੇ ਇਹਨਾਂ ਦੀ ਤਿਆਰੀ ਇਹ ਕਹਿਣਾ ਕਿ ਉਹਨਾਂ ਨੂੰ ਵਾਪਸ ਭੇਜ ਦਿਓ, ਭਾਈ ਬੰਦਿਆਂ ਦੀ ਨਹੀਂ ਹੈ। ਇਹਦਾ ਮਤਲਬ ਹੈ ਕਿ ਇਹ ਗੱਲਬਾਤ ਦਾ ਬਹਾਨਾ ਕਰਕੇ ਯਾਰਾਂ ਨੂੰ ਉਹਨਾਂ ਨੇ ਕਰ ਦਿੱਤਾ ਜੀ ਸਾਨੂੰ ਹੋਰ ਟਾਈਮ ਚਾਹੀਦਾ ਹੈ। ਦੇ ਆਰ ਗੈਟਿੰਗ ਰੈਡੀ। ਔਰ ਜੇ ਕੋਈ ਕ੍ਰੈਕ ਡਾਊਨ ਹੁੰਦਾ ਉਸ ਹਾਲਤ ਦੇ ਵਿੱਚ ਸਾਡੀ ਕੀ ਸਿਚੁਏਸ਼ਨ ਹੋਏਗੀ ਔਰ ਉਹਦੀ ਭੂਮਿਕਾ ਕਿਵੇਂ ਤਿਆਰ ਕੀਤੀ ਜਾ ਰਹੀ ਹੈ। ਔਰ ਸ਼ਾਇਦ ਕਈਆਂ ਦੀਆਂ ਅੱਖਾਂ 'ਚ ਦੇ ਸਾਹਮਣੇ ਖਬਰ ਨਾ, ਪਰ ਮੈਂ ਇਹ ਦੇਖ ਰਿਹਾ ਕਿ ਇਹ ਪ੍ਰੀਲਿਊਡ ਹੈ, ਭੂਮਿਕਾ ਹੈ, ਉਸ ਦੀ ਬੈਕਗ੍ਰਾਉਂਡ ਤਿਆਰ ਕੀਤੀ ਜਾ ਰਹੀ ਹੈ ਕ੍ਰੈਕ ਡਾਊਨ ਦੀ। 2 men from Punjab, 3 from Jammu Kashmir arrested in Delhi after encounter, police probing terror links। और उन्होंने इस खबर की डिटेल है जी, ये डिप्टी कमिश्नर पुलिस स्पैशल सैल ने कहा कि जी मंडे मॉर्निंग साड़ी टीम ने बहुत इन्फॉर्मेशन खास उन्होंने मिली कि 2 पंजाब के दहशतगर्द अपराधी जड़े ने उन्होंने 3 कश्मीरियों तो जड़ा वो पैसा रिसीव करना। 5 लोग एक थां ते इकट्ठे हो रहे सी, असी उत्थे फायरिंग की, मुकाबला होया, वो असी फड़ ले। और उन्होंने कोलों 3 पिस्तौलां मिलियां, 2 किलो हैरोइन मिली, 1 लाख कैश मिले। और नाल दी नाल उन्होंने कहा कि भी ये प्रीलिमिनरी जिहड़ी इन्वेस्टिगेशन है उन्होंने दस्सिया कि जिहड़ियां उन्हां दीयां जथेबंदियां ने कश्मीर और खालिस्तान पंजाब दे विच एक्टिव ने और ये एक वड्डी खेड है। हुण ये खबर जिस टाइम ते जे 5 बंदे उन्हां दे कोल पिस्तौल भी है ते वो नोन इन्हां दे कहण मुताबक क्रिमिनल भी ने, ते फिर वो हथ जोड़ के इन्हां दे काबू आ गए। पहलां तां तुसीं इत्थों ही कहानी, क्योंकि ये कुछ इन्हां ने पहलां भी कीता पंजाब च कि भी किवें झूठे नौजवानां नूं फड़ के उन्हां दे उत्ते तुसीं हथियार पाਉਂਦੇ हो। पर इहदा टाइमिंग दिल्ली दा जिहड़ी थां और उहनूं ईस्ट दिल्ली शकरपुर एरिया, इस तो ये पता लगता है कि भाई ये हुण तैयारी कर रहे ने। हालां सानूं किसी ने कहा कि जी तुसीं गलबात दे विच खालिस्तान दा एंगल जे लियाओगे उत्थे उन्हां दा जिहड़ी मूवमेंट, मैं कहा जी खालिस्तान बचाएगा तुहानूं, क्योंकि इन्हां नूं इक्को ही डर जिहड़ा जिहदे थल्ले ये झुक सकदे ने कि भाई जे असीं ये कीता ते ये सारे खालिस्तानी ने। फिर हुण तां कह रहे ने जी असीं सिर्फ उन्हां नूं वापस कराउण आए हैं। मैं कहा भी यही पार्ट है उन्हां नूं होना कि भी ये तां जिहड़ी मूवमेंट है चार च फिर खड़ी हो जाएगी। और ऑलरेडी इहदे च कोई भुलेखा नहीं है, डायस्पोरा च कोई प्रो इंडिया वाले जिहड़े ने वो जैम नहीं कर रहे सड़कों नूं, जां उन्हां ने जाके एम्बैसियां कौंसलेट नहीं घेरे होए। ये वखरी गल है कि ईवन कुछ चंगे भलियां नूं भी जिहड़ा वो इस किस्म का जिहड़ा वो सुंघा दिओ, उन्होंने लगे नहीं 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 ये फलाना है भाई, ये तुसीं जिवें कहंदे ने कि भी उहनूं बिल्ली नूं देख के कबूतर अख मीट लै के जी नहीं मैं बिल्ली ने मैनूं देखिया ही नहीं है। तुहाडीआं अखां मीटियां हो सकदियां, बिल्ली दीआं नहीं। हाकमां नूं पता है वो लड़ाई खालिस्तान दे खिलाफ लड़ रहे ने, पर जिहड़ा नैरेटिव उत्थे बन गया ਉਹਦੇ थल्ले उन्हां लई अजे क्रैक डाउन करना उन्हां नूं महंगा पै सकदा है। इसलिए वो दहशतगर्दी दा आने वाले पीरीयड ISI पाकिस्तान नाल जोड़ के होर भी और जिन्हों मर्जी ISI का एजेंट बना दें। सो इस सारे कॉन्टैक्स दे विच जिवें एक साडे वीर ने अजयपाल सिंह की लिखत आई, 2 लाइनां ही ने कि भाई ये है कि ये लड़ाई हुण की बन गई। उन्होंने कहा ਸਿੰਘਾਂ ने हिंदू नेशन वाले अश्वमेघ यज्ञ के घोड़े नूं डक लिया ते वो भी जमुना के कंढे। हुण ये बड़ी खूबसूरत गल है, क्योंकि हिंदुआं दा ही इन्हां दे राजियां दा ही कानसैप्ट सी कि जी इन्हां ने जदों सब नूं सबड्यू कर लेना फिर अपना एक घोड़ा छड्डना कि जी असीं यज्ञ करना है। अश्व कहंदे ने घोड़े नूं संस्कृत, ते वो यज्ञ हुंदा सी कि घोड़ा जिहड़ा वो फिर के आउंदा सी उहनूं छड्डता जांदा सी कि जिहदे च हिम्मत है उहनूं रोको, जिहदे नाल रोकदा सी उहदे नाल फिर जंग हुंदी सी। और जे नहीं रुकिया वो फलाना फिर राजा नूं डिकलेयर कर दिंदे सी चक्रवर्ती राजा है, फिर वो अग जी बाल के ते घोड़े मारे जाते सी उत्थे यज्ञ, और वो घोड़े का मांस सारे खांदे सी, उहनूं
ਅਸ਼ਵਮੇਘ ਯੱਗ ਕਹਿੰਦੇ ਨੇ। ਜੀ। ਉਹ ਕਹਿੰਦੇ ਵੀ ਇਹ ਮੋਦੀ ਨੇ ਤਾਂ ਸਾਰੀਆਂ ਮਾਈਨੋਰਿਟੀ ਸਭ ਲੈਫਟਿਸਟ ਸਾਰੀ ਆਪੋਜੀਸ਼ਨ ਜਿਹੜੀ ਆ ਉਹ ਪੱਧਰੀ ਕਰਕੇ ਘੋੜਾ ਛੱਡਿਆ ਕਿ ਵੀ ਕੌਣ ਰੋਕੇਗਾ। ਵੀ ਸਿੰਘਾਂ ਨੇ ਹਿੰਦੂ ਨੇਸ਼ਨ ਵਾਲੇ ਅਸ਼ਵਮੇਘ ਯੱਗ ਦੇ ਘੋੜੇ ਨੂੰ ਡੱਕ ਲਿਆ, ਉਹ ਵੀ ਜਮਨਾ ਦੇ ਕੰਢੇ ਤੇ। ਹੁਣ ਪਹਿਲਾਂ ਤਾਂ ਵਰਗਲਾ ਕੇ ਜਾਂ ਪਲੋਸ ਕੇ ਅਗਲੇ ਘੋੜੇ ਨੂੰ ਛਡਾਣ ਦੀ ਕੋਸ਼ਿਸ਼ ਕਰ ਰਹੇ ਹੈ, ਨਹੀਂ ਤਾਂ ਤਾਕਤ ਦੀ ਵਰਤੋਂ ਨਿਸ਼ਚਿਤ ਹੈ। ਇਹ ਗੱਲ ਸਮਝਣ ਵਾਲੀ ਹੈ ਕਿ ਹੁਣ ਘੋੜਾ ਛਡਾਉਣਾ ਚਾਹੁੰਦੇ ਨੇ। ਔਰ ਜਿਵੇਂ ਇੱਕ ਵੀਰ ਨੇ ਲਿਖਿਆ, ਉਹਨਾਂ ਨੇ ਕਿਹਾ ਵੀ ਇਹਨਾਂ ਦੀ ਪ੍ਰੋਬਲਮ ਇਹ ਹੈ ਵੀ ਇਹਨਾਂ ਨੂੰ ਪੜ੍ਹਾਈ ਤਾਂ ਕਿਤਾਬਾਂ ਤਾਂ ਪੜ੍ਹੀਆਂ ਸੀ ਮੁਸਲਮਾਨਾਂ ਨਾਲ ਨਫ਼ਰਤ ਦੀ, ਤੇ ਜਦੋਂ ਇਮਤਿਹਾਨ ਹੋਇਆ ਫਾਈਨਲ ਪੇਪਰ ਉਹਦੇ ਚ ਸਿੱਖ ਆ ਗਿਆ ਇਹਦੇ ਲਈ ਤਾਂ ਤਿਆਰ ਹੀ ਨਹੀਂ ਸੀ। ਇਹਨੇ ਤਾਂ ਹਰਿਆਣਾ ਬਾਰਡਰ ਤੇ ਸਾਨੂੰ ਰੁਕਵਾ ਦੇਣਾ ਸੀ। ਇਹ ਜਮਨਾ ਦੇ ਕੰਢੇ ਆ ਕੇ ਦਿੱਲੀ ਨੂੰ ਘੇਰ ਲੈਣਗੇ ਬਘੇਲ ਸਿੰਘ ਵਾਂਗ, ਇਹ ਤਾਂ ਇਹਨਾਂ ਨੇ ਸੋਚਿਆ ਨਹੀਂ ਸੀ। ਸੋ ਇਹਨਾਂ ਨੇ ਵੀਰ ਨੇ ਕਿਹਾ ਕਿ ਵੀ ਇਹ ਪਹਿਲਾਂ ਤਾਂ ਵਰਗਲਾਣਗੇ ਕਿ ਘੋੜੇ ਨੂੰ ਛਡਾ ਲਈਏ, ਪਰ ਜੇ ਨਾ ਆਇਆ ਤੇ ਇਸ ਭੁਲੇਖੇ ਚ ਨਾ ਰਹੋ ਕਿ ਜੀ ਇੰਨੇ ਲੱਖ ਬੈਠੇ ਨੇ ਇੰਨਾ ਹੋ ਗਿਆ ਸੀ। ਇਹ ਬਿਲਕੁਲ ਬਰੂਟਲੀ ਇਹ ਕਰੈਕ ਡਾਊਨ ਕਰ ਸਕਦੇ ਨੇ। ਅਗਲਿਆਂ ਦਾ ਹਿੰਦੂ ਰਾਸ਼ਟਰ ਤੇ ਮਨੂ ਸਮ੍ਰਿਤੀ ਤੇ ਆਧਾਰਿਤ ਸਮਾਜ ਵਾਲਾ ਸੁਪਨਾ ਟੁੱਟਣ ਦੀ ਕਗਾਰ ਤੇ ਹੈ ਕਿ ਉਹਨਾਂ ਨੇ ਤਾਂ ਮਨੂ ਸਮ੍ਰਿਤੀ ਲਾਗੂ ਕਰਨੀ ਹੈ, ਸਾਰੇ ਦੇਸ਼ ਨੂੰ ਹਿੰਦੂ ਨੇਸ਼ਨ ਡਿਕਲੇਅਰ ਕਰਨਾ ਹੈ, ਉਹ ਤਾਂ ਟੁੱਟਣ ਦੇ ਕੰਢੇ ਲਾਏ ਸਿੱਖ, ਉਹ ਕਿਵੇਂ ਇਹਨੂੰ ਗਿਵ ਅਪ ਕਰਨਗੇ। ਬਾਕੀ ਸ਼ੇਖਰ ਗੁਪਤੇ ਵਰਗੇ ਮੋਦੀ ਨੂੰ ਸਲਾਹ ਦਿੰਦੇ ਨੇ ਕਿ ਜੇਕਰ ਥੈਚਰ ਨੇ ਕੈਪੀਟਲਿਜ਼ਮ ਦੇ ਲਈ ਔਰ ਨਿੱਜੀਕਰਨ ਦੇ ਹੱਕ 'ਚ ਮਜ਼ਬੂਤ ਫੈਸਲੇ ਲਏ ਤਾਂ ਤੂੰ ਵੀ ਆਇਰਨ ਮੈਨ ਬਣ ਜਾ। ਕਿ ਉਹ ਆਇਰਨ ਲੇਡੀ ਬਣ ਗਈ ਸੀ ਮਾਰਗਰੇਟ ਥੈਚਰ, ਹਸ਼ਰ ਉਹਦਾ ਕੀ ਹੋਇਆ ਬਾਅਦ 'ਚ, ਕਿਵੇਂ ਤਿਲ ਤਿਲ ਕਰਕੇ ਉਹ ਮਰੀ ਹੈ ਅਲਜ਼ਾਈਮਰ ਦੇ ਨਾਲ, ਔਰ ਉਹਦਾ ਅੱਜ ਬ੍ਰਿਟਨ ਕਿੱਥੇ ਖੜਾ ਹੈ, ਜਾ ਕੇ ਸ਼ੂਦਰ ਬਣਿਆ ਹੋਇਆ ਯੂਰਪ ਦੀਆਂ ਕੰਟਰੀਜ਼ ਦੇ ਵਿੱਚ। ਉਹਨਾਂ ਦੀ ਉਹ ਜਿਨ੍ਹਾਂ ਦੇ ਰਾਜ 'ਚ ਕਦੇ ਸੂਰਜ ਨਹੀਂ ਸੀ ਡੁੱਬਦਾ। ਸੋ ਇਹ ਬਿਲਕੁਲ ਠੀਕ ਹੈ ਕਿ ਭਾਈ ਇਹ ਸਿੱਖਾਂ ਨੇ ਹਿੰਦੂਤਵਾ ਦੇ ਰੱਥ ਨੂੰ ਰੋਕਿਆ, ਇਹਨਾਂ ਦੇ ਅਸ਼ਵਮੇਘ ਯੱਗ ਦੇ ਘੋੜੇ ਨੂੰ। ਸੋ ਮੈਂ ਸਮਝਦਾ ਹਾਂ ਵੀ ਜਿਹੜੇ ਸੀਰੀਅਸ ਸਿੱਖ ਵਿਚਾਰਵਾਨ ਨੇ, ਇੱਕ ਬੱਲੇ ਬੱਲੇ ਹੁੰਦਾ ਹੈ, ਪ੍ਰੋਟੈਸਟ ਵੀ ਜਾਰੀ ਰਹਿਣੇ ਚਾਹੀਦੇ ਨੇ, ਲੇਕਿਨ ਸਾਨੂੰ ਇਹ ਸਟ੍ਰੈਟੇਜਾਈਜ਼ ਕਰਨਾ ਪਏਗਾ। ਇਹ ਨਾ ਮੰਨ ਕੇ ਜਿਵੇਂ ਜੂਨ 84 ਵੇਲੇ ਵੀ ਇੱਕ ਵੱਡਾ ਤਬਕਾ ਸਮਝ ਲੈ ਫੌਜ ਦਰਬਾਰ ਸਾਹਿਬ ਤੇ ਕਿੱਦਾਂ ਫੌਜ ਭੇਜ ਸਕਦੇ ਨੇ, ਦਰਬਾਰ ਸਾਹਿਬ ਤੇ ਕੌਣ ਫੌਜ ਚਾੜ ਸਕਦਾ, ਇਹਨਾਂ ਨੇ ਇਤਿਹਾਸ ਨਹੀਂ ਪੜ੍ਹਿਆ ਹੋਇਆ। ਪਰ ਜਦੋਂ ਇਤਿਹਾਸ ਦੇ ਵਿੱਚ ਉਹ ਲੋਕ ਆ ਜਾਂਦੇ ਨੇ ਜਿਨ੍ਹਾਂ ਬਾਰੇ ਜਿਵੇਂ ਇੱਕ ਵੀਰ ਨੇ ਲਿਖਿਆ ਕਿ ਜੀ ਪਾਕਿਸਤਾਨ 40,000 ਗਧੇ ਚੀਨ ਨੂੰ ਭੇਜ ਰਿਹਾ, ਇਹ ਖਬਰ ਸੀ ਕਿਉਂਕਿ ਉਹ ਐਕਸਪੋਰਟ ਕਰਦਾ ਹੈ, ਤੇ ਕਿਸੇ ਨੇ ਲਿਖਿਆ ਕਿ ਤੁਸੀਂ 40,000 ਦੀ ਥਾਂ ਇੱਕੋ ਇੱਕ ਸਾਡਾ ਗਧਾ ਹੀ ਭੇਜ ਦਿਓ, ਉਹ 40,000 ਤੇ ਭਾਰੀ ਹੈ। ਕਹਿੰਦਾ ਨਾ ਨਹੀਂ ਮੈਂ ਦੱਸਣਾ ਕਿਹੜਾ। ਸੋ ਮਤਲਬ ਹੁਣ ਇਹ ਗਧਿਆਂ ਦਾ ਗਧਾ ਜਿਹੜਾ ਹੈ ਉਹ ਜਦੋਂ ਤਬਾਹੀ ਹੁੰਦੀ ਹੈ ਇਵੇਂ ਹੀ ਹੁੰਦੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਸ ਗੱਲ ਦੇ ਉੱਤੇ ਸਾਨੂੰ ਸੀਰੀਅਸਲੀ ਹੋਣਾ ਚਾਹੀਦਾ ਹੈ। ਜਿੱਤ ਮਿਲ ਜਾਏ ਹੈਂਡਸ ਡਾਊਨ ਵਿਕਟਰੀ, ਫਿਰ ਤਾਂ ਕਿਆ ਕਹਿਣਾ, ਫਿਰ ਤਾਂ ਬੱਲੇ ਬੱਲੇ ਬੱਲੇ। ਪਰ ਇਸ ਗੱਲ ਲਈ ਤਿਆਰ ਰਹੀ ਹੈ। ਮੈਨੂੰ ਇਹ ਨਜ਼ਰ ਆ ਰਿਹਾ ਹੈ ਕਿ ਹਿੰਦੂ ਤਵੀ ਆਪਣੇ 100 ਸਾਲ ਦੀ ਮਿਹਨਤ ਨੂੰ ਸਿੱਖਾਂ ਦੇ ਹੱਥਾਂ 'ਚ ਜ਼ਾਇਆ ਨਹੀਂ ਹੋਣ ਦੇਣਗੇ। ਇਹ ਜਿਹੜਾ ਦੂਸਰਾ ਰਸਤਾ ਲੈ ਸਕਦੇ ਨੇ ਉਸ ਦੀਆਂ ਕਾਫੀ ਪੋਸੀਬਿਲਿਟੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਸਾਰਿਆਂ ਨੂੰ ਅਲਰਟ ਕੀਤਾ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।